ਕੱਲ ਇੱਕ ਜਿਹੜੀ ਚੀਜ਼ ਸਾਹਮਣੇ ਜਿਹੜੀ ਉਹ ਆਈ ਆ, ਬਿਸ਼ਨੋਈ ਦਾ ਜਿਹੜਾ ਭਰਾ ਅਨਮੋਲ ਬਿਸ਼ਨੋਈ, ਜਿਹੜਾ ਇੱਕ ਵਾਰੀ ਅਮਰੀਕਾ 'ਚ ਆਈ ਥਿੰਕ ਬੇਕਰਫੀਲਡ ਦੇ ਵਿਆਹ ਦੇ ਵਿੱਚ ਦੇਖਿਆ ਗਿਆ ਸੀਗਾ। ਇੱਕ ਕਰਮਵੀਰ ਦਿਓ ਨਾਂ ਦਾ ਜਿਹੜਾ ਬੰਦਾ ਸੀਗਾ, ਉਸ ਦਾ ਨਾਮ ਹੁਣ ਸਾਹਮਣੇ ਜਿਹੜਾ ਇਸ ਦੇ ਵਿੱਚ ਆ ਰਿਹਾ ਆ। ਕੈਨੇਡਾ ਦੇ ਜਿਹੜੇ ਪਬਲਿਕ ਸੇਫਟੀ ਮੰਤਰੀ ਆ, ਉਹਨਾਂ ਦੇ ਜਿਹੜੇ ਵਕੀਲ ਆ, ਉਹਨਾਂ ਨੇ ਫੈਡਰਲ ਕੋਰਟ ਦੇ ਵਿੱਚ ਇਹ ਦਲੀਲਾਂ ਜਿਹੜੀਆਂ ਉਹ ਪੇਸ਼ ਕੀਤੀਆਂ ਹੁਣ ਵੀ ਬਿਸ਼ਨੋਈ ਗੈਂਗ ਦਾ ਜਿਹੜਾ ਇਹ ਸੰਬੰਧਿਤ ਬੰਦਾ ਆ, ਇਹ ਜਿਹੜੇ ਸਰਗਨੇ ਕਰਮਵੀਰ ਆ, ਉਸਨੂੰ ਹਿਰਾਸਤ ਦੇ ਵਿੱਚ ਹੀ ਜਿਹੜਾ ਉਹ ਰੱਖਿਆ ਜਾਵੇ ਤੇ ਜਿਹੜਾ ਇਸ ਨੂੰ ਡਿਪੋਰਟ ਨਾ ਕੀਤਾ ਜਾਵੇ। ਇਹ ਇਸ ਚੀਜ਼ ਨੂੰ ਲੈ ਕੇ ਕਹਿੰਦੇ ਵੀ ਉਸਨੂੰ ਉਸਦੀ ਬਣਦੀ ਜਿਹੜੀ ਸਜ਼ਾ ਹੈ ਉਹ ਇੱਥੇ ਮਿਲਣੀ ਜਿਹੜੀ ਉਹ ਚਾਹੀਦੀ ਆ। ਇਹ ਪਤਾ ਲੱਗਾ ਆ ਇਹਨਾਂ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ, ਜਿਹੜਾ ਹਰਜੋਤ ਸਿੰਘ ਜੀ ਆਪਰੇਸ਼ਨ ਹਾਰਡਬਾਲ ਤੋਂ ਬਾਅਦ 'ਚ, ਵੀ ਇਹ ਜਿਹੜਾ ਕਰਮਵੀਰ ਨੂੰ ਨਿੱਜੀ ਤੌਰ ਦੇ ਉੱਤੇ ਅਨਮੋਲ ਬਿਸ਼ਨੋਈ ਦੀ ਸੁਰੱਖਿਆ ਦੇ ਲਈ ਤੇ ਉਹਨੂੰ ਸਾਂਭਣ ਦੇ ਲਈ ਜਿਹੜਾ ਲਾਰੈਂਸ ਬਿਸ਼ਨੋਈ ਆ, ਉਹਨੇ ਖੁਦ ਆਪ ਜਿਹੜਾ ਉਹ ਆਖਿਆ ਸੀਗਾ। ਸੋ 3 ਕੁ ਜਾਣਿਆਂ ਦੇ ਨਾਮ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਸਾਹਮਣੇ ਆਏ ਆ, ਲਖਵਿੰਦਰ ਕੁਮਾਰ ਲੱਖਾ, ਕਰਮਵੀਰ ਤੇ ਅਨਮੋਲ ਬਿਸ਼ਨੋਈ। ਅਨਮੋਲ ਬਿਸ਼ਨੋਈ ਤੇ ਲਖਵਿੰਦਰ ਨੂੰ ਤਾਂ ਆਲਰੇਡੀ ਡਿਪੋਰਟ ਕਰ ਦਿੱਤਾ ਗਿਆ ਹੈਗਾ ਆ, ਤੇ ਇਹਦੇ ਵਿੱਚ ਐਕਸਟੋਰਸ਼ਨ ਦੇ ਜਿਹੜੇ ਮਾਮਲੇ ਦੇ ਜਿਹੜੇ ਵਿੱਚ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਹੈਗੀਆਂ ਆ। ਤੇ ਕਰਮਵੀਰ ਇਹ ਉਹੀ ਬੰਦਾ ਆ ਜਿਹੜਾ ਹੁਣ ਮੌਜੂਦਾ ਭਾਜਪਾਈ ਪਹਿਲਾਂ ਕਾਂਗਰਸੀ ਰਵਨੀਤ ਬਿੱਟੂ ਦੀਆਂ ਸਟੇਜਾਂ ਦੇ ਉੱਤੇ ਦੇਖਿਆ ਗਿਆ ਹੈ। ਸੋ ਇਹ ਜਿਹੜੀਆਂ ਹਰਜੋਤ ਸਿੰਘ ਜੀ ਹੁਣ ਚੀਜ਼ਾਂ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ, ਇੱਕ ਪਾਸੇ ਤੁਸੀਂ ਦੇਖੋ ਵੀ ਬਿੱਟੂ ਕਿਸ ਤਰੀਕੇ ਦੇ ਨਾਲ ਉੱਥੇ ਰੌਲਾ ਪਾਉਂਦਾ ਰਹਿੰਦਾ ਆ, ਤੇ ਆਪ ਉਹ ਸਿੱਧਾ ਉਹਨਾਂ ਲੋਕਾਂ ਦੇ ਨਾਲ ਜਿਹੜਾ ਉਹ ਜੁੜਿਆ ਹੋਇਆ ਆ, ਉਹਨਾਂ ਗੈਂਗਸਟਰਾਂ ਦੇ ਨਾਲ। ਸੋ ਇੱਥੇ ਇਸ ਚੀਜ਼ ਤੋਂ ਹੋਰ ਵੀ ਜ਼ਿਆਦਾ ਇਹ ਚੀਜ਼ ਪੁਸ਼ਟੀ ਹੋ ਜਾਂਦੀ ਹੈ ਹਰਜੋਤ ਸਿੰਘ ਜੀ, ਵੀ ਭਾਰਤ ਦੀ ਸਰਕਾਰ ਜਿਹੜੀ ਕਿ ਇਸ ਟਾਈਮ ਭਾਜਪਾ ਦੇ ਕੰਟਰੋਲ ਦੇ ਵਿੱਚ ਆ, ਉਹਨਾਂ ਦਾ ਹੀ ਜਿਹੜਾ ਮੰਤਰੀ ਰਵਨੀਤ ਬਿੱਟੂ, ਉਹ ਉਸ ਬੰਦੇ ਦੇ ਨਾਲ ਸਟੇਜਾਂ ਦੇ ਉੱਤੇ ਇਕੱਠਾ ਹੈ, ਜਿੱਥੇ ਉਹਨਾਂ ਦੀਆਂ ਤਸਵੀਰਾਂ ਆ, ਜਿਹੜਾ ਕਿ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਸਾਂਭ ਰਿਹਾ ਸੀਗਾ ਇੱਥੇ ਬਾਹਰਲੇ ਮੁਲਕ ਦੇ ਵਿੱਚ। ਹੁਣ ਇਸ ਤੋਂ ਜ਼ਿਆਦਾ ਹੋਰ ਕਨੈਕਸ਼ਨ ਜਿਹੜਾ ਹਰਜੋਤ ਸਿੰਘ ਜੀ ਕੀ ਸਾਹਮਣੇ ਜਿਹੜਾ ਉਹ ਆਵੇ, ਜਿੱਥੋਂ ਇਹ ਕਿਹਾ ਜਾਵੇ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੀ ਇਹ ਐਕਸਟੋਰਸ਼ਨ ਅਟੈਂਪਟ, ਇਹ ਅਟੈਂਪਟ ਫॉर ਮਰਡਰ ਫॉर ਹਾਇਰ, ਅਸੈਸੀਨੇਸ਼ਨਸ, ਇਹ ਸਾਰੀਆਂ ਚੀਜ਼ਾਂ ਇਹ ਉਸੇ ਦੇ ਹੀ ਅੰਡਰ ਆ। ਇਹ ਭਾਰਤ ਸਰਕਾਰ ਦੀਆਂ ਹੀ ਕੀਤੀਆਂ ਹੋਈਆਂ ਕਰਤੂਤਾਂ ਦਾ ਇੱਕ ਜਿਹੜਾ ਉਹ ਚੀਜ਼ ਸਾਹਮਣੇ ਹੈਗੀ ਆ। ਸੋ ਜਿਹੜਾ ਕਰਮਵੀਰ ਆ, ਉਹ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਦਾਵਾ ਆ ਵੀ ਅਪ੍ਰੈਲ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਹਿਰਾਸਤ ਦੇ ਵਿੱਚ ਆ। 2024 ਚ ਕਹਿੰਦੇ ਵੀ ਵਿਕਟੋਰੀਆ ਨੇੜੇ ਜਿਹੜਾ ਰਹਿੰਦਾ ਪੰਜਾਬੀ ਗਾਇਕ AP ਢਿੱਲੋਂ, ਉਹਦੀ ਗੋਲੀਬਾਰੀ ਤੇ ਜਿਹੜੀ ਆਰਸਨ ਦੀ ਘਟਨਾ ਸੀ, ਉਹਦੇ ਹੁਕਮ ਦੇਣ ਵਾਲਿਆਂ ਦੇ ਵਿੱਚ ਇਸ ਦਾ ਜਿਹੜਾ ਉਹ ਨਾਮ ਜਿਹੜਾ ਉਹ ਸੀਗਾ। ਸੋ ਇਹ ਕਨੈਕਸ਼ਨ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਬਿਲਕੁਲ ਉੱਭਰ ਕੇ ਜਿਹੜਾ ਉਹ ਸਾਹਮਣੇ ਆ ਚੁੱਕਾ ਹੈਗਾ ਆ, ਵੀ ਕਿਸ ਤਰੀਕੇ ਦੇ ਨਾਲ ਭਾਰਤੀ ਸਰਕਾਰ ਇਹਨਾਂ ਗੈਂਗਸਟਰਸ ਦੇ ਜ਼ਰੀਏ ਜਿਹੜੇ ਸਿੱਖ ਐਕਟਿਵਿਸਟ ਆ ਜਾਂ ਉਹਨਾਂ ਨੂੰ ਤਾਂ ਜਿਹੜਾ ਉਸ ਤਰੀਕੇ ਦੇ ਨਾਲ ਅਸੈਸੀਨੇਸ਼ਨ, ਡਰਾਉਣ ਧਮਕਾਉਣ ਦਾ ਕੰਮ ਕਰ ਰਹੀ ਸੀ, ਉਹਦੇ ਨਾਲ ਜਿਹੜੀ ਮਨੀ ਆ, ਉਹ ਉਹਨਾਂ ਨੇ ਕੈਸ਼ ਰਜਿਸਟਰ ਬਣਾ ਕੇ ਰੱਖਿਆ ਸੀ ਅਮਰੀਕਾ ਕੈਨੇਡਾ ਨੂੰ, ਵੀ ਐਕਸਟੋਰਸ਼ਨਾਂ ਕਰੋ, ਪੈਸੇ ਬਣਾਓ ਤੇ ਘਰ ਨੂੰ ਜਿਹੜਾ ਉਹ ਉਸ ਤਰੀਕੇ ਦੇ ਨਾਲ ਜਾਓ। ਪਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਰੇਸ਼ਨ ਹਾਰਡਬਾਲ ਤੋਂ ਬਾਅਦ ਚ ਲਗਾਤਾਰ ਜਿਹੜੀਆਂ ਐਕਸਪੋਜ਼ ਹੋ ਰਹੀਆਂ ਆ। ਆਪਾਂ ਥੋੜੇ ਦਿਨ ਪਹਿਲਾਂ ਡੈਨ ਸਟੈਂਟਨ ਦੀ ਉਹ ਵੀ ਇੰਟਰਵਿਊ ਦਾ ਅੰਸ਼ ਤੁਹਾਡੇ ਸਾਹਮਣੇ ਆਪਣੇ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਸੀ, ਜਿਹਦੇ ਵਿੱਚ ਉਸਨੇ ਸਪਸ਼ਟ ਤੌਰ ਦੇ ਉੱਤੇ ਕਹਿ ਰਿਹਾ ਸੀਗਾ ਵੀ ਇਹ ਭਾਰਤ ਸਰਕਾਰ ਦੀਆਂ ਹੀ ਕਰਤੂਤਾਂ ਦੇ ਵਿੱਚੋਂ ਇੱਕ ਕੰਮ ਹੈਗਾ ਆ, ਜਿੱਥੇ ਭਾਰਤ ਦੇ ਕੌਂਸੂਲੇਟ ਤੇ ਉਹਨਾਂ ਦੀਆਂ ਜਿਹੜੀਆਂ ਐਮਬੈਸੀਆਂ ਆ, ਉਹ ਇਹਨਾਂ ਸਾਰਿਆਂ ਨੂੰ ਚਲਾਉਣ ਦਾ ਇੱਕ ਸੈਂਟਰ ਪੁਆਇੰਟ ਜਿਹੜਾ ਆ ਉਹ ਬਣ ਚੁੱਕੀਆਂ ਹੈਗੀਆਂ ਜੀ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਇੱਕ ਨਿਤੇਸ਼ ਕੌਸ਼ਲ ਜਿਹਦਾ ਨਿਕਨੇਮ ਲਾਲਾ ਕਰਕੇ ਆ, ਉਹਨੂੰ ਵੀ ਵਰਮਾਂਟ ਤੋਂ FBI ਨੇ ਚੱਕ ਲਿਆ ਸੀ। ਹੁਣ FBI ਨੇ ਅਜੇ ਇਹ ਪੂਰਾ ਕਨੈਕਸ਼ਨ ਜੋੜਨਾ ਹੈ, ਕਿੱਥੇ ਤੱਕ ਇਹ ਜਿਹੜੇ ਗੈਂਗਸਟਰ ਆ ਉਹਨਾਂ ਦੀ ਭਾਰਤ ਸਰਕਾਰ ਦੇ ਨਾਲ ਕਿੱਥੇ ਤੱਕ ਜਿਹੜੇ ਕਨੈਕਸ਼ਨ ਜੁੜਦੇ ਹੈਗੇ ਆ, ਕਿੱਦਾਂ ਇੱਕ ਬੰਦਾ ਜਿਹੜਾ ਆ ਉਹ ਜੇਲ੍ਹ ਦੇ ਵਿੱਚੋਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਟੈਰਰ ਫੈਲਾ ਰਿਹਾ ਹੈਗਾ, ਤੇ ਕਿੱਡਾ ਵੱਡਾ ਜਿਹੜਾ ਆਪਰੇਸ਼ਨ ਆ ਉਹ ਕਰ ਰਿਹਾ ਹੈਗਾ। ਇਹ ਇਦਾਂ ਨਹੀਂ ਹੋ ਸਕਦਾ ਵੀ ਜਿਹੜੀ ਉੱਥੇ ਦੀ ਸਰਕਾਰ ਆ ਉਹ ਤੋਂ ਬਿਨਾਂ, ਜਿਹੜੀ ਉਹਨਾਂ ਦੀ ਬਿਨਾਂ ਮਦਦ ਤੋਂ ਇਹ ਹੋ ਰਿਹਾ ਹੋਵੇ ਜੀ। ਸੋ ਬਿਸ਼ਨੋਈ ਦਾ ਹੀ ਜਿਹੜਾ ਐਸੋਸੀਏਟ ਆ, ਕਰਮਵੀਰ ਵੀ ਕਹਿ ਦਿੰਦੇ, ਇਹਦਾ ਨਾਂ ਕਰਨਵੀਰ ਵੀ ਆ ਤੇ ਕਰਮਵੀਰ ਦਿਓ ਵੀ ਆ। ਜਿਹੜਾ ਦਿਓ ਫੜਿਆ ਗਿਆ ਆ, ਇਹ ਨਹੀਂ ਹੁਣ ਪਤਾ ਵੀ ਇਹ ਉਸਦੇ ਰਿਸ਼ਤੇਦਾਰੀ ਚੋਂ ਆ, ਜਾਣਕਾਰ ਆ ਜਾਂ ਕਿੱਦਾਂ ਆ। ਇਹ ਚੀਜ਼ ਜਿਹੜੀ ਉਹ ਇਸ ਟਾਈਮ ਜਿਹੜੀ ਉਹ ਸਾਹਮਣੇ ਹੈਗੀ ਆ। ਸੋ
ਕਈ ਜਿਹੜੀਆਂ ਰਿਪੋਰਟਾਂ ਉਸ ਟਾਈਮ ਦੇ ਉੱਤੇ ਆਈਆਂ ਸੀ, ਮੈਨੂੰ ਯਾਦ ਆ ਉਹ ਜਿਹੜਾ ਵਿਆਹ ਦੀ ਵੀਡੀਓ ਜਿਹ 'ਚ ਕਰਨ ਔਜਲਾ ਗਾਣਾ ਗਾ ਰਿਹਾ, ਲਾਗੇ ਜਿਹੜਾ ਬਿਸ਼ਨੋਈ ਅਨਮੋਲ ਬਿਸ਼ਨੋਈ ਜਿਹੜਾ ਆ ਉਹ ਦੇਖਿਆ ਗਿਆ ਆ। ਬਿਸ਼ਨੋਈ ਦੇ ਗੈਂਗ ਨੂੰ ਕੈਨੇਡਾ ਨੇ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਐਲਾਨਿਆ ਹੈਗਾ ਆ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਹੈਗੀ ਆ। ਕਈ ਜਿਹੜੀਆਂ ਨਿਊਜ਼ ਰਿਪੋਰਟ ਦੇ ਵਿੱਚ ਇਹੀ ਜਿਹੜਾ ਉਹ ਚੀਜ਼ ਪਤਾ ਜਿਹੜਾ ਉਹ ਲੱਗ ਰਿਹਾ ਆ। ਇਹ ਲਾਰੈਂਸ ਬਿਸ਼ਨੋਈ, ਹੁਣ ਮੈਨੂੰ ਨਾਮ ਚੇਤਾ ਭੁੱਲ ਗਿਆ, ਕਿਸੇ ਹੋਰ ਵੱਖਰੇ ਨਾਮ ਦੇ ਉੱਤੇ ਪਾਸਪੋਰਟ ਦੇ ਉੱਤੇ ਇੰਡੀਆ ਦਾ ਪਾਸਪੋਰਟ ਬਣਾ ਕੇ ਇੱਥੇ ਜਿਹੜਾ ਉਹ ਆਇਆ ਸੀ। ਬਾਅਦ 'ਚ ਇੱਥੇ ਅਮਰੀਕਾ ਨੇ ਆਈਸ ਵਾਲਿਆਂ ਨੇ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ ਤੇ ਹੁਣ ਇਵੈਂਚੁਅਲੀ ਉਸ ਨੂੰ ਡਿਪੋਰਟ ਉੱਥੇ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਚੀਜ਼ ਜਿਹੜੀ ਉਹ ਹੈਗੀ, ਉਹਦੇ ਨਾਲ ਜਿਹੜਾ ਲਖਵਿੰਦਰ ਲੱਖਾ ਸੀ ਉਸ ਨੂੰ ਵੀ ਡਿਪੋਰਟ ਜਿਹੜਾ ਆ ਉਹ ਆਲਰੇਡੀ ਕਰ ਦਿੱਤਾ ਜਿਹੜਾ ਹੋ ਗਿਆ ਹੈਗਾ ਆ। ਸੋ ਇੱਕ 2019 ਦਾ ਕਹਿੰਦੇ ਮਰਡਰ ਕੇਸ ਸੀਗਾ ਇਸ ਕਰਮਵੀਰ ਨਾਂ ਦੇ ਮੁੰਡੇ ਦੇ ਉਲਟ, ਤੇ ਇਹ ਹੁਣ ਮੰਨਿਆ ਜਾ ਰਿਹਾ ਵੀ ਜਿਹੜਾ ਬਿੱਟੂ ਦੀ ਮਦਦ ਦੇ ਨਾਲ ਉਹ ਜਿਹੜੇ ਕੇਸ ਦੇ ਵਿੱਚੋਂ ਇਹ ਬਚਿਆ ਹੈਗਾ ਆ। ਸੋ ਉਸ ਟਾਈਮ ਦੇ ਉੱਤੇ ਬੰਟੀ ਬਾਜਵਾ ਇੱਕ ਸਰਪੰਚ ਸੀਗਾ ਪਿੰਡ ਦਾ, ਸਾਬਕਾ ਸਰਪੰਚ ਸੀ। 2012 ਦਾ ਜਿਹੜਾ ਮਾਮਲਾ ਆ ਉਸ ਦੇ ਵਿੱਚ ਜਿਹੜਾ ਇਸ ਦਾ ਨਾਮ ਜਿਹੜਾ ਉਹ ਆਉਂਦਾ ਸੀਗਾ। ਸੋ ਕਹਿੰਦੇ ਵੀ ਬਿਸ਼ਨੋਈ ਨੇ ਪਰਸਨਲੀ ਕਰਮਵੀਰ ਨੂੰ ਕਿਹਾ ਸੀਗਾ ਵੀ ਤੇਰੀ ਜ਼ਿੰਮੇਵਾਰੀ ਆ ਮੇਰੇ ਭਰਾ ਅਨਮੋਲ ਦੀ ਜਿਹੜੀ ਆ ਉਹ ਤੂੰ ਉਸ ਦਾ ਧਿਆਨ ਜਿਹੜਾ ਉਹ ਰੱਖਣਾ ਹੈਗਾ ਆ। ਤੇ ਬਾਅਦ ਦੇ ਵਿੱਚ ਕੈਲੀਫੋਰਨੀਆ ਤੋਂ ਕੈਨੇਡਾ ਦੇ ਵਿੱਚ ਜਿਹੜਾ ਕਹਿੰਦੇ ਵੀ ਕਰਮਵੀਰ ਭੱਜ ਗਿਆ ਸੀ, ਜਿੱਥੇ ਹੁਣ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੈਗਾ ਆ। ਸੋ ਉਸ ਦੀ ਬਿੱਟੂ ਦੇ ਨਾਲ ਨੇੜਤਾ, ਬਿੱਟੂ ਦੀਆਂ ਸਟੇਜਾਂ ਦੇ ਉੱਤੇ ਜਿਹੜਾ ਉਹ ਪਹਿਲਾਂ ਜਿਹੜਾ ਉਹ ਜਾਣਾ ਤੇ ਬਿਸ਼ਨੋਈ ਦੇ ਨਾਲ ਉਹਦਾ ਸਿੱਧਾ ਜਿਹੜਾ ਸੰਬੰਧ ਆ, ਇਹ ਸਾਰੀਆਂ ਚੀਜ਼ਾਂ ਨੂੰ ਇਹ ਤਾਰਾਂ ਜਿਹੜੀਆਂ ਉਹ ਆਪਸ ਦੇ ਵਿੱਚ ਜੁੜੀਆਂ ਆ ਤੇ ਕਨਫਰਮ ਕਰਦੀਆਂ ਆ ਵੀ ਭਾਰਤ ਸਰਕਾਰ ਦੇ ਦੁਆਰਾ ਹੀ ਇਹਨਾਂ ਗੈਂਗਸਟਰਾਂ ਦੀ ਮਦਦ ਦੇ ਨਾਲ ਇੱਥੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾ ਰਿਹਾ ਆ, ਜਿਨ੍ਹਾਂ 'ਚ ਅਸੈਸੀਨੇਸ਼ਨ, ਮਰਡਰ ਫਾਰ ਹਾਇਰ, ਸ਼ੂਟਿੰਗਸ, ਐਕਸਟੋਰਸ਼ਨਸ ਦੇ ਮਾਮਲੇ ਜਿਹੜੇ ਉਹ ਸਾਹਮਣੇ ਆ ਰਹੇ ਹੈਗੇ। ਗੋਲਡੀ ਬਰਾੜ ਦਾ ਜਿਹੜਾ ਪਾਸਪੋਰਟ ਦੇ ਉੱਤੇ ਨਾਮ ਆ ਸਤਿੰਦਰਜੀਤ ਸਿੰਘ ਆ, ਜਿਹਦੇ ਉੱਤੇ FBI ਨੇ ਹੁਣ $50,000 ਦਾ ਇਨਾਮ ਰੱਖਿਆ ਹੋਇਆ ਹੈਗਾ ਤੇ ਉਹਦੇ ਪੋਸਟਰ ਜਿਹੜੇ ਆ ਆਲਰੇਡੀ ਜਾਰੀ ਕੀਤੇ ਹੋਏ ਹੈਗੇ ਆ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਰਮਵੀਰ ਦਾ ਦੱਸਿਆ, ਇਹਦੀਆਂ ਬਹੁਤ ਸਾਰੀਆਂ ਫੋਟੋਆਂ ਹੁਣ ਰਮਨੀਤ ਬਿੱਟੂ ਜਿਹੜਾ ਬਿਆਨ ਸਿੰਘ ਦਾ ਪੋਤਾ ਹੈਗਾ ਆ ਉਹਦੇ ਨਾਲ ਆ ਗਈਆਂ ਆ। ਬਹੁਤ ਸਾਰੀਆਂ ਫੋਟੋਆਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਵੀ ਘੁੰਮ ਰਹੀਆਂ ਆ ਤੇ ਰਮਨੀਤ ਬਿੱਟੂ BJP ਪਾਰਟੀ ਦਾ ਬੰਦਾ ਆ। ਸੋ ਹਜੇ ਹੋਰ ਹੁਣ ਪਤਾ ਨਹੀਂ ਕਿਹੜਾ ਕਨੈਕਸ਼ਨ ਇਹਨਾਂ ਨੇ ਲੱਭਣਾ ਆ। ਨਹੀਂ ਹੋ ਸਕਦਾ ਵੀ ਉਸ ਟਾਈਮ ਦੇ, ਇਹ ਤਾਂ ਹੁਣ ਬਣਿਆ ਆ ਭਾਜਪਾ ਦਾ, ਉਦੋਂ ਇਹ ਕਾਂਗਰਸ ਦੇ ਨਾਲ ਵੀ ਸੀਗਾ। ਸੋ ਇਹ ਕਾਂਗਰਸ ਵਾਲੇ ਵੀ ਸੇਮ ਹੀ ਆ, ਇਹਦੇ ਵਿੱਚ ਕੋਈ ਉਹ ਹੈ ਨਹੀਂ ਆ ਵੀ ਦੁੱਧ ਧੋਤੇ ਹੋਣਗੇ। ਉੱਥੋਂ ਦੀਆਂ ਪਾਰਟੀਆਂ ਸਾਰੀਆਂ ਜਿਹੜੀਆਂ ਆ ਉਹ ਇੱਕੋ ਜਿਹੀਆਂ ਚੱਲ ਰਹੀਆਂ ਆ। ਅਨਮੋਲ ਬਿਸ਼ਨੋਈ ਜਿਹੜਾ ਭਾਨੂ ਪ੍ਰਤਾਪ ਦੇ ਨਾਮ ਦੇ ਹੇਠਾਂ ਨਕਲੀ ਪਾਸਪੋਰਟ ਬਣਾ ਕੇ ਅਮਰੀਕਾ 'ਚ ਜਿਹੜਾ ਉਹ ਦਾਖਲ ਹੋਇਆ ਸੀ।